अस्सलाम वालेकुम, सत श्री अकाल जी। उम्मीद करना कि सारे ठीक हो ते अच्छा जी। इसके दा दूसरा पार्ट और बाकी जेह्ड़े स्टूडेंट ने थ्योरी पास कर ਲਈ है मेरे WhatsApp नंबर ते सेंड कर दिओ PDF ਜਿਹਨੂੰ ਮਿਲ ਗਿਆ। ਔਰ ਨਵੇਂ ਸਟੂਡੈਂਟ ਵਾਸਤੇ VS ਚੈਨਲ ਤੇ ਪਤਨ ਤੇ ਵੀ ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਪਤਨ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਗੂਗਲ ਤੋਂ ਆਨਲਾਈਨ ਯੂਜ਼ ਕਰ ਸਕਦੇ ਹੋ। ਤੇ ਆਰਗੂਮੈਂਟ ਹੀ ਕਰਿਆ ਕਰੋ ਜਿੰਨੇ ਕਰ ਸਕਦੇ ਹੋ। ਇਹੀ ਬੈਸਟ ਤਰੀਕਾ ਹੈ ਤਿਆਰੀ ਕਰਨੇ ਦਾ। ਮੈਂ ਹਰ ਵੀਡੀਓ ਵਿੱਚ ਦੱਸਣਾ ਤੇ ਖਾਸ ਤੌਰ ਤੇ ਨਵੇਂ ਸਟੂਡੈਂਟ ਸ਼ੁਰੂ ਵਿੱਚ ਤੁਹਾਨੂੰ ਥੋੜੀ ਪ੍ਰੋਬਲਮ ਆਵੇਗੀ 2 ਦਿਨ 4 ਦਿਨ ਕਿਉਂਕਿ ਚੀਜ਼ਾਂ ਦਾ ਪਤਾ ਨਹੀਂ ਹੁੰਦਾ। ਤਰੀਕਾਕਾਰ ਵੀ ਨਹੀਂ ਪਤਾ ਹੁੰਦਾ। ਇਸ ਵਾਸਤੇ ਸਮਝ ਨਹੀਂ ਆਉਂਦੀ ਲੇਕਿਨ ਜੈਸੇ ਹੀ 2-4 ਦਿਨ ਗੁਜ਼ਰਨ ਦੇ ਤੁਹਾਨੂੰ ਆਪਣੇ ਆਪ ਸਮਝ ਆਉਣੀ ਸ਼ੁਰੂ ਹੋ ਜਾਏਗੀ। ਠੀਕ ਹੈ ਤੇ ਚਲੋ ਜੀ ਬਾਕੀ ਕਿਤੇ ਵੇਖ ਲੈਂਦੇ ਆ। 16 ਨੰਬਰ ਸਵਾਲ l'assicurazione obbligatoria RCA ਕਹਿੰਦਾ ਜਿਹੜੀ ਇੰਸ਼ੋਰੈਂਸ RCA ਕੋਪਰੇ ਇਦਾਨੀ ਸੂਬੀਤੀ dai terzi ਕਹਿੰਦਾ ਤੀਸਰੇ ਬੰਦੇ ਦੇ ਨੁਕਸਾਨ ਨੂੰ ਵੀ ਕਵਰ ਕਰਦੀ ਹੈ। ਟਰਾਂਸਪੋਰਟਾਤੀ ਜਿਹੜਾ ਲੈ ਕੇ ਜਾਈਦਾ se il veicolo è autorizzato ਅਗਰ ਗੱਡੀ ਨੂੰ ਇਜਾਜ਼ਤ ਹੈ ਸੀ al trasporto di persone ਬੰਦਿਆਂ ਦੀ ਟਰਾਂਸਪੋਰਟ ਦੀ ਵੇਰੋ। ਅੱਛਾ ਜੀ 17 ਨੰਬਰ ਇਹ ਵੀ ਜੀ ਪਨੇਲੋ ਬੜੀ ਅੱਗੇ ਵੀ ਦੱਸਿਆ ਵੇ ਕਿ ਬੜੀ ਵਾਰੀ ਇਜ਼ਾਮੇ ਵਿੱਚ ਹੁੰਦੀ ਰਹੀ ਹੈ ਔਰ ਇਹਦਾ ਦੱਸਿਆ ਕਿ ਇਹਦੇ ਜਿੰਨੇ ਵੀ ਪੇਜ ਨੇ ਆਪਣੇ ਕਲੀਅਰ ਕਰਨੇ ਨੇ ਤੁਹਾਡੇ ਇਜ਼ਾਮੇ ਵਿੱਚ ਵੀ ਇਸ ਪਨੇਲੋ ਦੇ ਨਾਲ ਸਵਾਲ ਆ ਸਕਦਾ ਹੈ। Il segnale raffigurato è il ਨਿਸ਼ਾਨ ਦਿਖਾਇਆ ਗਿਆ ਇਹ un segnale di prescrizione ਕਹਿੰਦਾ ਇਹ ਨਿਸ਼ਾਨ ਹੈ ਪਾਬੰਦੀ ਦਾ ਵੇਰੋ ਜੀ ਪਾਬੰਦੀ ਦੇ ਨਿਸ਼ਾਨ ਹੈ ਤੇ prescrizione ਜਿਹੜਾ sempre vero ਤੇ 10 ਵਾਰੀ ਫਾਲਸੋ ਹੁੰਦਾ ਹੈ। ਫਾਲਸੋ ਬਿਲਕੁਲ ਹੀ ਆਸਾਨ ਨੇ 8 ਫਾਲਸੋ ਸਿੱਧੇ ਸਿੱਧੇ ਪੈਰੀਕੋਲੋ ਦੇ ਨਿਸ਼ਾਨਾਂ ਨਾਲ ਨੇ। ਠੀਕ ਹੈ ਫਿਰ ਇੱਕ ਨਿਸ਼ਾਨ ਪੀ ਪਰਕੇਜੋ ਵਾਲਾ ਜਿਹੜਾ ਬਲੂ ਜਿਹਾ ਨਿਸ਼ਾਨ ਹੈ ਪਾਰਕਿੰਗ ਵਾਲਾ ਉਹਦੇ ਨਾਲ ਪ੍ਰੈਸਕ੍ਰਿਪਸ਼ਨ ਫਾਲਸੋ ਹੁੰਦਾ। ਫਿਰ ਇੱਕ ਤੀਰ ਦਾ ਨਿਸ਼ਾਨ ਉਹਦਾ ਮੂੰਹ ਥੱਲੇ ਨੂੰ ਹੁੰਦਾ ਹੈ ਉਸ ਤੀਰ ਦੇ ਨਿਸ਼ਾਨ ਦੇ ਨਾਲ ਪ੍ਰੈਸਕ੍ਰਿਪਸ਼ਨ ਫਾਲਸੋ ਹੈ। ਬਾਕੀ ਪ੍ਰੈਸਕ੍ਰਿਪਸ਼ਨ ਜਿੱਥੇ ਵੀ ਆਵੇਗਾ ਉਹ ਵੇਰੋ ਹੈ। 18 ਨੰਬਰ ਜੀ ਨਿਸ਼ਾਨ ਦਾ ਕੀ ਮਤਲਬ ਹੈ ਵੀ ਸੜਕ ਦੇ ਉੱਤੇ ਕੰਮ ਚੱਲ ਰਿਹਾ। Il segnale raffigurato è ਨਿਸ਼ਾਨ ਦਿਖਾਇਆ ਗਿਆ preavvisa ਦੱਸ ਰਿਹਾ un senso unico alternato ਇੱਕ senso unico alternato ਹੈ falso। 19 ਨੰਬਰ in un secondo ਇੱਕ ਸੈਕਿੰਡ ਦੇ ਵਿੱਚ si percorrono circa metri quattro ਕਹਿੰਦਾ ਤਕਰੀਬਨ 4 ਮੀਟਰ ਚੱਲੋਗੇ। se si viaggia a 50 km all'ora ਅਗਰ ਤੁਸੀਂ 50 ਦੀ ਸਪੀਡ ਤੇ ਚੱਲ ਰਹੇ ਹੋ falso। ਇਹ ਅੱਗੇ ਤਰੀਕਾਕਾਰ ਮੈਂ ਦੱਸਿਆ ਵੀ ਤੁਸੀਂ ਕਿਸ ਤਰ੍ਹਾਂ ਚੈੱਕ ਕਰਨਾ ਹੈ। 20 ਨੰਬਰ se si viene sorpassati ਕਹਿੰਦਾ ਅਗਰ ਤੁਸੀਂ ਓਵਰਟੇਕ ਹੋ ਰਹੇ ਹੋ ਮਤਲਬ ਅਸੀਂ ਗੱਡੀ ਚਲਾ ਰਹੇ ਹਾਂ ਔਰ ਸਾਨੂੰ ਕੋਈ ਦੂਸਰੀ ਗੱਡੀ ਓਵਰਟੇਕ ਕਰਦੀ ਹੈ। ed avviene un incidente ਤੇ ਐਕਸੀਡੈਂਟ ਹੋ ਜਾਂਦਾ ਹੈ। si può avere una parte di responsabilità ਕਹਿੰਦਾ ਤੁਹਾਡਾ ਵੀ ਜ਼ੁਮਾ ਇਹਦੇ ਵਿੱਚ ਹੋਵੇਗਾ। se non si è fatto il possibile per facilitare ਅਗਰ ਤੁਸੀਂ ਆਸਾਨੀ ਪੈਦਾ ਨਹੀਂ ਕੀਤੀ la manovra di sorpasso ਜਿਹੜਾ ਓਵਰਟੇਕ ਕਰ ਰਿਹਾ ਸੀ ਉਹਦੇ ਵਾਸਤੇ ਆਸਾਨੀ ਪੈਦਾ ਨਹੀਂ ਕੀਤੀ ਤੇ ਕਹਿੰਦਾ ਇਹਦੇ ਵਿੱਚ ਤੁਹਾਡਾ ਵੀ ਜ਼ੁਮਾ ਹੋਵੇਗਾ ਵੇਰੋ ਜੀ। ਵੈਸੇ ਤੇ ਜਦੋਂ ਮਸਲਨ ਸਾਨੂੰ ਕੋਈ ਗੱਡੀ ਓਵਰਟੇਕ ਕਰ ਰਹੀ ਹੈ ਸਾਡੇ ਤੇ ਕੋਈ ਚੀਜ਼ ਵੀ ਓਬਲੀਗੋ ਨਹੀਂ ਹੁੰਦੀ ਸਪੀਡ ਘਟਾਉਣਾ ਵਧਾਉਣਾ ਕਿਉਂਕਿ ਸਾਰਾ ਕੁਝ ਉਸ ਗੱਡੀ ਕਰਨਾ ਹੁੰਦਾ ਜਿਹੜੀ ਗੱਡੀ ਓਵਰਟੇਕ ਕਰ ਰਹੀ ਹੈ। ਹਾਂ ਅਗਰ ਉਸ ਗੱਡੀ ਵਾਸਤੇ ਖਤਰਾ ਬਣਦਾ ਜਿਹੜੀ ਗੱਡੀ ਸਾਨੂੰ ਓਵਰਟੇਕ ਕਰਦੀ ਹੈ ਪਈ ਫਿਰ ਸਾਡੇ ਤੇ ਜ਼ਰੂਰੀ ਹੈ ਕਿ ਅਗਰ ਅਸੀਂ ਸਪੀਡ ਘੱਟ ਮਤਲਬ ਜ਼ਰੂਰਤ ਹੈ ਸਪੀਡ ਘੱਟ ਕਰਨੀ ਫਿਰ ਸਪੀਡ ਘੱਟ ਕਰੋ ਤੇ ਕੋਸ਼ਿਸ਼ ਕਰੋ ਥੋੜਾ ਜਿਹਾ ਸੱਜੀ ਸਾਈਡ ਤੇ ਹੋ ਜਾਓ ਤਾਂ ਕਿ ਜਿਹੜੀ ਗੱਡੀ ਸਾਨੂੰ ਓਵਰਟੇਕ ਕਰਦੀ ਹੈ ਵੀ ਆਸਾਨੀ ਨਾਲ ਓਵਰਟੇਕ ਕਰ ਸਕੇ ਉਹਦਾ ਕਿਧਰੇ ਐਕਸੀਡੈਂਟ ਨਾ ਹੋ ਜਾਏ। ਠੀਕ ਹੈ 21 ਨੰਬਰ ਜੀ ਆਨਾ ਅਬਲੀਅੰਤੀ ਲਾਈਟਾਂ ਦਾ ਨਿਸ਼ਾਨ ਹੈ। il simbolo raffigurato è ਨਿਸ਼ਾਨ ਦਿਖਾਇਆ ਗਿਆ ਇਹ posto sul comando ਕਹਿੰਦਾ ਇਹ ਬਟਨ ਦੇ ਉੱਤੇ ਮੌਜੂਦ ਹੈ di accensione dei protettori ana abbaglianti ਜਿੱਥੋਂ ana abbaglianti ਲਾਈਟਾਂ ਆਨ ਹੁੰਦੀਆਂ ਨੇ ਕਹਿੰਦਾ ਉਸ ਬਟਨ ਦੇ ਉੱਤੇ ਇਹ ਨਿਸ਼ਾਨ ਮੌਜੂਦ ਹੈ ਵੇਰੋ। 22 ਨੰਬਰ un conducente che ha assunto ਕਹਿੰਦਾ ਇੱਕ ਡਰਾਈਵਰ ਜਿਹਨੇ ਇਸਤੇਮਾਲ ਕੀਤਾ una quantità eccessiva ਜ਼ਿਆਦਾ ਮਿਕਦਾਰ ਦੇ ਵਿੱਚ ਦੀ bevande alcoliche ਜ਼ਿਆਦਾ alcol ਇਸਤੇਮਾਲ ਕੀਤੀ ਹੈ non può recuperare velocemente ਕਹਿੰਦਾ ਉਹ ਤੇਜ਼ੀ ਦੇ ਨਾਲ ਰਿਕਵਰ ਨਹੀਂ ਕਰ ਸਕਦਾ idoneità alla guida ਸਹੀ ਡਰਾਈਵਿੰਗ ਦੇ ਲਈ specie ਖਾਸ ਤੌਰ ਤੇ se ha assunto anche dai farmaci ਭਾਵੇਂ ਉਹਨੇ ਮੈਡੀਸਨ ਕੋਈ ਯੂਜ਼ ਕੀਤੀ ਹੈ ਵੇਰੋ। ਅੱਛਾ ਜੀ ਇੱਥੇ ਇੱਕ ਤੇ ਸਪੇਚੇ ਵੀ ਕੁਛ ਐਵੇਂ ਪੁੱਛ ਲਵੇ ਜੇ ਮੈਨੂੰ ਸਹੀ ਤਰ੍ਹਾਂ ਦਾ ਵੀ ਯਾਦ ਨਹੀਂ ਲੇਕਿਨ ਐਵੇਂ ਇਹ ਪੁੱਛ ਲਵੇ ਜੇ ਇੱਕ ਲਫ਼ਜ਼ ਕੋਈ ਹੋਰ ਸੀ ਸ਼ਾਇਦ ਫਾਰਮਾਚੀ ਹੈ ਲੇਕਿਨ ਪੁੱਛ ਲਵੇ ਜੇ ਠੀਕ ਹੈ ਜਿਹਨੂੰ ਨਾ ਪਤਾ ਹੋਇਆ। 23 ਨੰਬਰ
In caso di foratura di un pneumatico, ਕਹਿੰਦੇ ਉਹ ਸੂਰਤ ਜਦੋਂ ਇੱਕ ਟਾਇਰ ਜਿਹੜਾ ਫੋਰਾਤੂਰਾ ਹੋ ਜਾਏ, ਪੈਂਚਰ ਹੋ ਜਾਵੇ, ਮਤਲਬ ਉਹਨੂੰ ਸੁਰਾਖ ਹੋ ਗਿਆ, lo sterzo ਤੇ ਜਿਹੜਾ ਸਟੀਅਰਿੰਗ ਹੈ tira nella direzione opposta, ਕਹਿੰਦਾ ਜਿਹੜਾ ਸਟੀਅਰਿੰਗ ਹੈ ਆਪੋਜ਼ਿਟ ਡਾਇਰੈਕਸ਼ਨ ਵੱਲ ਖਿੱਚੇਦਾ ਆ quella della ruota forata, ਉਸ ਟਾਇਰ ਦੇ ਨਾਲ ਜਿਹੜਾ ਟਾਇਰ ਪੈਂਚਰ ਹੋਇਆ। ਫਾਲਤੂ ਜਿਹੜੀ ਸਾਈਡ ਦਾ ਟਾਇਰ ਪੈਂਚਰ ਹੁੰਦਾ ਹੈ ਉਸੇ ਹੀ ਸਾਈਡ ਤੇ ਸਟੀਅਰਿੰਗ ਵੀ ਖਿੱਚਦਾ ਹੈ, ਆਪੋਜ਼ਿਟ ਤੇ ਨਹੀਂ ਖਿੱਚਦਾ। 26 ਨੰਬਰ ਜੀ ਆਸਾਨ ਪਨੇਲੋ ਹੈ, ਬਿਲकुल dare presidenze वाली pannello है। Il segnale raffigurato nel ਨਿਸ਼ਾਨ ਦਿਖਾਇਆ ਗਿਆ impone ਲਾਗੂ ਕਰਦਾ ਹੈ uso della massima prudenza che ਜ਼ਿਆਦਾ ਇhtiyat ਇਸਤੇਮਾਲ ਕਰਨੀ ਜੇ al fine di evitare incidenti accident ਤੋਂ ਬਚਣੇ ਦੇ ਲਈ vero। ਅੱਛਾ ਜੀ massima prudenza ਆ ਗਿਆ sempre vero ਤੇ ਤਿੰਨ ਫਾਲਸੋ ਨੇ meno moderata ਤੇ rossana। 5 ਨੰਬਰ ਸੋਸੋ ਮਤਲਬ ਐਮਰਜੈਂਸੀ ਵਾਲਾ ਆ ਗਿਆ ਨਿਸ਼ਾਨ il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ una zona ospedaliera ਵਈ ਹਸਪੀਟਲ ਵਾਲਾ ਜ਼ੋਨ ਹੈ ਫਾਲਸੋ। 26 ਨੰਬਰ il valore della distanza di sicurezza ਜਿਹੜਾ ਫਾਸਤੀ ਫਾਸਲਾ ਵੇ deve essere stabilito, ਕਹਿੰਦਾ ਲਾਜ਼ਮੀ ਰੱਖਣਾ ਹੈ anche in base alla condizione dei pneumatici, ਕਹਿੰਦਾ ਟਾਇਰਾਂ ਦੀ ਹਾਲਤ ਕੰਡੀਸ਼ਨ ਦੇ ਹਿਸਾਬ ਨਾਲ ਵੀ ਇਹ distanza ਰੱਖਣਾ ਹੈ vero। 27 ਨੰਬਰ ਦੀ ਤਸਵੀਰ ਇੱਕ ਵਾਰੀ ਵੇਖ ਲਓ ਫਿਰ ਮੈਂ ਉੱਤੇ ਕਰਨਾ ਕਿਉਂਕਿ ਉਹ ਇਹ ਜਿਹੜਾ ਨਿਸ਼ਾਨ ਹੁੰਦਾ ਖੱਬੀ ਸਾਈਡ ਤੇ ਇਹਦੀ ਵਜ੍ਹਾ ਤੋਂ ਤਸਵੀਰਾਂ ਸਹੀ ਨਜ਼ਰ ਨਹੀਂ ਆਉਂਦੀਆਂ। ਤਸਵੀਰ ਨੂੰ ਨਜ਼ਰ ਮਾਰ ਲਓ ਠੀਕ ਹੈ। Secondo le norme di precedenza ਹੱਕ ਵਾਲੇ ਕਾਨੂੰਨ ਦੇ ਮੁਤਾਬਕ nel incrocio in figura ਇਸ ਚੌਕ ਜਿਹੜਾ ਤਸਵੀਰ ਦੇ ਵਿੱਚ il veicolo F ਗੱਡੀ deve attendere, ਕਹਿੰਦਾ ਇਸ ਇੰਤਜ਼ਾਰ ਕਰਨਾ ਹੈ il transito del veicolo A, ਇਹ ਗੱਡੀ ਦੇ ਚੱਲਣੇ ਦਾ। ਠੀਕ ਹੈ ਜੀ ਉਹਨਾਂ ਵੇਰੋ ਕੀਤਾ ਵੇਰੀ ਹੋਵੇ ਦਾ ਤਸਵੀਰ ਤੁਹਾਨੂੰ ਵਿਖਾ ਦਿੱਤੀ ਸੀ ਹੋਰ ਚੈੱਕ ਕਰ ਲਿਆ ਜੇ। 28 ਨੰਬਰ i pedoni e soprattutto i bambini, ਕਹਿੰਦਾ ਪੈਦਲ ਤੇ ਖਾਸ ਤੌਰ ਤੇ ਬੱਚੇ ਜਿਹੜੇ ਨੇ rischiano e rischie di rimanere fuori dal campo visivo, che ਇਹ ਨਜ਼ਰ ਤੋਂ ਬਾਹਰ ਰਹਿਣ del conducente di un veicolo a fuori strada, ਜਿਹੜੀ ਵੱਡੀ ਗੱਡੀ ਦੇ ਡਰਾਈਵਰ ਨੇ ਕਹਿੰਦਾ ਹੋ ਸਕਦਾ ਹੈ ਕਿ ਇਹ ਜਿਹੜੇ ਪੈਦਲ ਔਰ ਬੱਚੇ ਜਿਹੜੇ ਨੇ ਇਹ ਰਹਿਣ ਫੋਰੀ del campo visivo, ਮਤਲਬ ਡਰਾਈਵਰ ਦੀ ਨਜ਼ਰ ਤੋਂ ਬਾਹਰ ਰਹਿਣ। ਸੌਖੇ ਲਫ਼ਜ਼ਾਂ ਵਿੱਚ ਹੋ ਸਕਦਾ ਵੀ ਡਰਾਈਵਰ ਨੂੰ ਇਹ ਨਜ਼ਰ ਨਾ ਆਉਣ। a causa, ਕਹਿੰਦਾ causa ਕੀ ਹੈ ਵਜ੍ਹਾ ਕੀ ਹੈ delle dimensioni del mezzo, ਇਸ ਗੱਡੀ ਦਾ ਸਾਈਜ਼ ਕਹਿੰਦਾ ਇਹ ਵਜ੍ਹਾ ਵੇਰੋ ਕਿਉਂਕਿ ਇਹ ਉੱਚੀ ਹੁੰਦੀ ਗੱਡੀ ਤੇ ਜਿਹੜੀ ਇਹ ਖਾਸ ਤੌਰ ਤੇ ਉਹ ਪੈਦਲ ਜਾਂ ਬੱਚੇ ਜਿਹੜੇ ਬਿਲਕੁਲ ਇਹਦੀ ਅੱਗੋਂ ਨਹੀਂ ਗੁਜ਼ਰਦੇ ਨੇ ਉਹ ਇਹ ਚੀਜ਼ ਹੋ ਸਕਦੀ ਹੈ ਕਿ ਡਰਾਈਵਰ ਦੀ ਨਜ਼ਰ ਵਿੱਚ ਨਾ ਆਉਣ। 29 ਨੰਬਰ in presenza di tratti di strada ghiacciati, ਕਹਿੰਦਾ ਜਦੋਂ ਸੜਕ ਦਾ ਉਹ ਹਿੱਸਾ ਜਿੱਥੇ ਬਰਫ਼ ਜੰਮੀ ਹੈ ਇਹ opportuno, ਕਹਿੰਦਾ ਤੁਹਾਨੂੰ ਚਾਹੀਦਾ ਹੈ usare maggiore attenzione, ਵੀ ਤੁਸੀਂ ਜ਼ਿਆਦਾ ਇhtiyat ਇਸਤੇਮਾਲ ਕਰੋ nel transito ਚਲਦਿਆਂ ਹੋਇਆਂ su zone in ombra, ਉਹ ਜ਼ੋਨੇ ਵਿੱਚ ਜਿੱਥੇ ombra ਵੇ ਸਾਇਆ ਵੇ vero। 3 ਨੰਬਰ è consentito modificare liberamente, ਕਹਿੰਦੇ ਆਜ਼ਾਦੀ ਦੇ ਨਾਲ ਚੇਂਜਿੰਗ ਕਰਨੇ ਦੀ ਇਜਾਜ਼ਤ ਹੈ il motore, ਇੰਜਨ ਨੂੰ e la marmita ਤੇ ਸਿਲੈਂਸਰ ਨੂੰ di un veicolo, ਇੱਕ ਗੱਡੀ ਦੇ। ਮਤਲਬ ਗੱਡੀ ਦਾ ਇੰਜਨ ਤੇ ਸਿਲੈਂਸਰ ਕਹਿੰਦਾ ਤੁਸੀਂ ਆਜ਼ਾਦੀ ਦੇ ਨਾਲ ਇਹਨੂੰ ਮੋਡੀਫਾਈ ਕਰ ਸਕਦੇ ਹੋ, ਮੋਡੀਫਾਈ ਕਰ ਸਕਦੇ ਹੋ ਸੌਖਿਆਂ ਲਫ਼ਜ਼ਾਂ ਵਿੱਚ ਇਹਦੇ ਵਿੱਚ ਚੇਂਜਿੰਗ ਕਰ ਸਕਦੇ ਹੋ। per diminuire l'inquinamento atmosferico, pollution ਆਲੂਦਗੀ ਘਟਾਣੇ ਦੇ ਲਈ ਫਾਲਸੋ ਜੀ ਨਹੀਂ ਕਰ ਸਕਦੇ। ਅਗਰ ਕੋਈ ਚੇਂਜਿੰਗ ਕੀਤੀ ਜੇ ਚੈੱਕ ਹੋ ਜਾਵੋ ਤੇ ਠੀਕ ਠਾਕ ਜੁਰਮਾਨਾ ਹੋਵੇਗਾ। ਠੀਕ ਹੈ ਤੇ ਲੋ ਜੀ